With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ TV84 ਨਿਊਜ਼ ਦੇ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਅੱਜ ਦੇ ਇਸ ਸ਼ੋਅ ਵਿੱਚ ਅਸੀਂ ਸਹਿਜਧਾਰੀ ਸਿੱਖਾਂ ਦੇ SGPC ਵਿੱਚ ਵੋਟਾਂ ਪਾ ਸਕਣ ਦੇ ਹੱਕ ਸੰਬੰਧੀ ਚਰਚਾ ਕਰਾਂਗੇ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 1925 ਵਿੱਚ ਆਲ ਇੰਡੀਆ ਗੁਰਦੁਆਰਾ ਐਕਟ ਹੋਂਦ ਵਿੱਚ ਆਇਆ ਸੀ, ਜਿਹਦੇ ਅੰਡਰ SGPC ਬਣੀ ਅਤੇ SGPC ਦੀਆਂ ਵੋਟਾਂ ਦੀ ਸਾਰੀ ਪ੍ਰਕਿਰਿਆ ਇਸੇ ਦੇ ਤਹਿਤ ਕੀਤੀ ਜਾਂਦੀ ਹੈ। ਪਿਛਲੇ ਲੰਬੇ ਸਮੇਂ ਤੋਂ ਸਹਿਜਧਾਰੀ ਸਿੱਖਾਂ ਨੂੰ ਵੋਟਾਂ ਪਾ ਸਕਣ ਦੇ ਹੱਕ ਸੰਬੰਧੀ ਇਸ 'ਤੇ ਚਰਚਾ ਛਿੜੀ ਰਹੀ ਹੈ ਕਿ ਉਹਨਾਂ ਨੂੰ ਵੋਟਾਂ ਪਾਉਣ ਦਾ ਹੱਕ ਮਿਲਣਾ ਚਾਹੀਦਾ ਹੈ ਜਾਂ ਨਹੀਂ ਮਿਲਣਾ ਚਾਹੀਦਾ। ਇਹ ਇਸ਼ੂ ਪਿਛਲੇ ਲੰਬੇ ਸਮੇਂ ਤੋਂ ਡਿਬੇਟ ਦੇ ਵਿੱਚ ਰਿਹਾ ਅਤੇ ਹਾਲ ਹੀ ਵਿੱਚ ਤੁਹਾਨੂੰ ਦੱਸਾਂ ਕਿ 15 ਮਾਰਚ 2016 ਨੂੰ ਭਾਰਤ ਦੇ ਹੋਮ ਮਿਨਿਸਟਰ ਰਾਜਨਾਥ ਸਿੰਘ ਵੱਲੋਂ ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ 2016 ਰਾਜ ਸਭਾ 'ਚ ਇੰਟਰੋਡਿਊਸ ਕੀਤਾ ਗਿਆ ਸੀ ਅਤੇ ਅਗਲੇ ਹੀ ਦਿਨ 16 ਮਾਰਚ ਨੂੰ ਇਹ ਬਿੱਲ ਉੱਥੋਂ ਪਾਸ ਹੋਇਆ ਅਤੇ 25 ਅਪ੍ਰੈਲ ਨੂੰ ਇਹ ਬਿੱਲ ਲੋਕ ਸਭਾ ਦੇ ਵਿੱਚੋਂ ਪਾਸ ਹੋਇਆ। ਬੀਤੀ ਕੱਲ੍ਹ ਭਾਰਤ ਦੇ ਪ੍ਰੈਜ਼ੀਡੈਂਟ ਪ੍ਰਣਾਬ ਮੁਖਰਜੀ ਨੇ ਇਸ ਬਿੱਲ 'ਤੇ ਸਾਈਨ ਕੀਤੇ ਨੇ। ਇਸ ਬਿੱਲ ਤਹਿਤ ਜਿਹੜਾ ਕਿ 1944 ਦੇ ਵਿੱਚ ਸਹਿਜਧਾਰੀ ਸਿੱਖਾਂ ਨੂੰ ਵੋਟਾਂ ਪਾਉਣ ਦਾ ਹੱਕ ਦਿੱਤਾ ਗਿਆ ਸੀ, ਉਹ ਟਰਮੀਨੇਟ ਕਰ ਦਿੱਤਾ ਗਿਆ। ਅੱਜ ਇਸ ਇਸ਼ੂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਕਰਨੈਲ ਸਿੰਘ ਪੰਜੋਲੀ ਜੀ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ਼ੂ ਕੀ ਹੈ ਅਤੇ ਇਹਦੇ ਪ੍ਰੋਜ਼ ਐਂਡ ਕੌਨਸ ਕੀ ਨੇ, ਸਾਨੂੰ ਸਿੱਖ ਕੌਮ ਨੂੰ ਇਹਦੇ ਕੀ ਫਾਇਦੇ ਨੇ ਅਤੇ ਕੀ ਨੁਕਸਾਨ ਨੇ। ਹਾਂਜੀ ਪੰਜੋਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਜੋਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹੀ ਪੁੱਛਣਾ ਚਾਹੂੰਗਾ ਕਿ ਜਿਹੜਾ ਇਹ ਸਹਿਜਧਾਰੀ ਸਿੱਖਾਂ ਦੇ ਵੋਟਿੰਗ ਰਾਈਟਸ ਦਾ ਹੱਕ ਟਰਮੀਨੇਟ ਕੀਤਾ ਗਿਆ ਇਸ ਬਿੱਲ ਦੇ ਤਹਿਤ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਬੜੀ ਸਿੱਧੀ ਹੈ ਵੀ ਦੁਨੀਆ ਦੇ ਕਿਸੇ ਧਰਮ ਜਿਹੜੀ ਕੋਈ ਵੀ ਕੌਮ ਹੈ ਜੀ,
ਕਿਸੇ ਵੀ ਕੌਮ ਦੇ ਅੰਦਰ ਇਸ ਕਿਸਮ ਦੀ ਮਤਲਬ ਫਿਰਕਾ ਨਹੀਂ ਬਣਾਇਆ ਗਿਆ ਜਿਸ ਕਿਸਮ ਦਾ ਸਿੱਖਾਂ ਵਿੱਚ ਖੜਾ ਕਰਨ ਦਾ ਯਤਨ ਕੀਤਾ ਜਾ ਰਿਹਾ ਜੀ। ਨਾ ਮੁਸਲਮਾਨਾਂ ਵਿੱਚ ਸਹਿਜਧਾਰੀ ਮੁਸਲਮਾਨ ਹੈ, ਨਾ ਹਿੰਦੂਆਂ ਵਿੱਚ ਸਹਿਜਧਾਰੀ ਹਿੰਦੂ ਹੈ, ਨਾ ਈਸਾਈਆਂ ਵਿੱਚ ਸਹਿਜਧਾਰੀ ਮਤਲਬ ਜਿਹੜੇ ਈਸਾਈ ਨੇ ਜੀ। ਇਹ ਕੇਵਲ ਤੇ ਕੇਵਲ ਸਿੱਖ ਪੰਥ ਦੇ ਅੰਦਰ ਦੁਫਾੜ ਪਾਉਣ ਲਈ, ਇਹਨਾਂ ਨੂੰ ਵੰਡਣ ਲਈ, ਇਹਨਾਂ ਨੂੰ ਕਿਸੇ ਨਾ ਕਿਸੇ ਮਸਲੇ ਉੱਤੇ ਮਤਲਬ ਸਦੀਵੀ ਲੜਾਈਆਂ ਕਰਦੇ ਰਹਿਣ ਲਈ, ਤਾਂ ਕਿ ਆਪਣੇ ਧਰਮ ਦੀਆਂ ਨੈਤਿਕ ਕਦਰਾਂ ਕੀਮਤਾਂ ਦੀ ਉਹਦਾ ਪ੍ਰਚਾਰ ਪ੍ਰਸਾਰ ਨਾ ਕਰ ਸਕਣ, ਆਪਣਾ ਧਰਮ ਪ੍ਰਫੁੱਲਤ ਨਾ ਕਰ ਸਕਣ। ਇਹਨਾਂ ਗੱਲਾਂ ਵਿੱਚ ਸਾਜ਼ਿਸ਼ਾਂ ਦੇ ਤਹਿਤ ਅਲਝਾਉਣ ਦੇ ਯਤਨ ਜਿਹੜੇ ਨੇ ਉਹ ਮਤਲਬ ਭਾਵੇਂ ਇੱਥੇ ਮੁਗਲ ਸ਼ਾਸਕ ਆਏ ਉਹਨਾਂ ਨੇ ਵੀ ਕੀਤੇ, ਭਾਵੇਂ ਅੰਗਰੇਜ਼ ਆਏ ਉਹਨਾਂ ਨੇ ਵੀ ਕੀਤੇ, ਭਾਵੇਂ ਅੱਜ ਹਿੰਦੁਸਤਾਨ ਦੇ ਵਿੱਚ ਕਾਂਗਰਸ ਹੈ, ਭਾਵੇਂ ਬੀਜੇਪੀ ਹੈ, ਇਹ ਸਾਰੀਆਂ ਸਰਕਾਰਾਂ ਵੱਲੋਂ ਲਗਾਤਾਰ ਇਸ ਕਿਸਮ ਦੀ ਮਤਲਬ ਜਿਹੜੇ ਮੁੱਦੇ ਖੜੇ ਕਰਕੇ ਜਿਨ੍ਹਾਂ ਦਾ ਸਿੱਖ ਧਰਮ ਦੇ ਨਾਲ ਕੋਈ ਸੰਬੰਧ ਨਹੀਂ, ਕੋਈ ਇਹਨਾਂ ਸਿੱਖ ਧਰਮ ਵਿੱਚ ਇਹਨਾਂ ਲਈ ਥਾਂ ਨਹੀਂ, ਇਹ ਖੜੇ ਕਰਕੇ ਸਿੱਖਾਂ ਨੂੰ ਵੰਡਣ ਦੇ ਮਤਲਬ ਜਿਹੜੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ, ਤਾਂ ਕਿ ਸਿੱਖਾਂ ਦਾ ਧਿਆਨ ਆਪਣੇ ਧਰਮ ਦੀ ਪ੍ਰਫੁੱਲਤਾ ਦੀ ਬਜਾਏ ਇਹਨਾਂ ਇਸ਼ੂਆਂ ਉੱਤੇ ਰਹੇ ਆ ਰਹੇ 2-2, 3-3, 4-4 ਸਿਰਕਿਆਂ ਵਿੱਚ ਵੰਡੇ ਰਹਿਣ ਜੀ। ਤੇ ਮੈਂ ਇਹ ਸਮਝਦਾ ਕਿ ਇਹ ਸਾਰਾ ਕੁਝ ਇੱਕ ਨੀਤੀ ਦੇ ਤਹਿਤ, ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਅਸੀਂ ਸਹਿਜਧਾਰੀ ਮਤਲਬ ਜਿਹੜਾ ਨਾ ਸ਼ਬਦਾਵਲੀ ਜਿਹੜੀ ਘੜੀ ਗਈ ਤੇ ਇਹਨੂੰ ਇੱਕ ਸਿੱਖਾਂ ਦੇ ਵਿੱਚੋਂ ਇੱਕ ਐਸੇ ਜਿਹੜੇ ਬੱਚੇ ਜਾਂ ਮਤਲਬ ਲੋਕ ਜਿਹੜੇ ਨੇ ਦਾੜੀ ਕੱਟਦੇ ਨੇ ਜਾਂ ਕੇਸਾਂ ਦੀ ਬੇਅਦਬੀ ਕਰਦੇ ਨੇ, ਉਹਨਾਂ ਦਾ ਇੱਕ ਫਿਰਕਾ ਬਣਾਉਣ ਦਾ ਯਤਨ ਜਿਹੜਾ ਉਹ ਕੀਤਾ ਗਿਆ। ਜਿਵੇਂ ਸਿੱਖਾਂ ਵਿੱਚੋਂ ਹੀ ਨਾਮਧਾਰੀ ਖੜੇ ਕੀਤੇ ਗਏ, ਸਿੱਖਾਂ ਵਿੱਚੋਂ ਰਾਧਾ ਸਵਾਮੀ ਖੜੇ ਕੀਤੇ ਗਏ। ਇਹ ਸਾਰੀਆਂ ਸਾਜ਼ਿਸ਼ਾਂ ਨੇ ਮਤਲਬ ਸਰਕਾਰਾਂ ਦੀਆਂ, ਭਾਵੇਂ ਮੁਗਲਾਂ ਵੱਲੋਂ ਨੇ, ਭਾਵੇਂ ਕਾਂਗਰਸ ਆਪਣਾ ਅੰਗਰੇਜ਼ਾਂ ਵੱਲੋਂ ਸੀ, ਭਾਵੇਂ ਅੱਜ ਦੀ ਭਾਰਤ ਸਰਕਾਰ ਦਾ ਕੋਈ ਵੀ ਬੈਠਾ, ਉਹਨਾਂ ਵੱਲੋਂ ਯਤਨ ਕੀਤੇ ਜਾਂਦੇ ਨੇ ਜੀ। ਪੰਜੋਲੀ ਸਾਹਿਬ, ਤੁਸੀਂ ਸਾਨੂੰ ਇਹਦੀ ਥੋੜੀ ਜੀ ਹਿਸਟਰੀ ਬਾਰੇ ਜਾਣਕਾਰੀ ਦੇ ਸਕਦੇ ਹੋ ਕਿ ਜਿਹੜਾ ਸਹਿਜਧਾਰੀ ਸ਼ਬਦ ਹੈ ਇਹ ਕਿੱਥੋਂ ਆਇਆ ਸੀ, ਤੇ ਇਹ ਜਿਹੜਾ ਸਹਿਜਧਾਰੀ ਵੋਟਿੰਗ ਰਾਈਟਸ ਦਾ ਇਸ਼ੂ ਹੈ, ਹਾਲਾਂਕਿ 1925 ਤੋਂ ਬਾਅਦ ਹੀ ਸ਼ੁਰੂ ਹੋਇਆ, ਪਰ ਉਹ ਤੋਂ ਪਹਿਲਾਂ ਇਹ ਜਿਹੜਾ ਵਰਡ ਦੀ ਕਨੋਟੇਸ਼ਨ ਸੀ ਇਹ ਕਿੱਥੋਂ, ਇਹਦੀ ਸ਼ੁਰੂਆਤ ਕਿੱਥੋਂ ਹੋਈ? ਇਹ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਇਹ ਅੰਗਰੇਜ਼ਾਂ ਵੱਲੋਂ ਸ਼ੁਰੂ ਕੀਤਾ ਗਿਆ, ਤੁਸੀਂ ਗੱਲ ਕੀਤੀ ਕਿ ਇੱਕ ਨੀਤੀ ਤਹਿਤ ਕੀਤਾ ਗਿਆ, ਇਹ ਨੀਤੀ ਕਦੋਂ ਸ਼ੁਰੂ ਹੋਈ ਸੀ ਕਿ ਦੋ ਫਾੜ ਕਰਨ ਦੀ? ਦੇਖੋ, ਮਤਲਬ ਜਿਹੜੇ ਲੋਕ ਆ, ਜਦੋਂ ਦੇਸ਼ ਇਕੱਠਾ ਸੀ, ਮਤਲਬ ਭਾਰਤ ਪੂਰਾ ਤੇ ਪਾਕਿਸਤਾਨ, ਤੇ ਉਹਨਾਂ ਦਿਨਾਂ ਵਿੱਚ ਜਿਹੜੇ ਲੋਕ ਸਿੰਧ ਵਿੱਚ ਵੱਸਦੇ ਸੀ ਜ਼ਿਆਦਾਤਰ ਜੀ, ਜਿਨ੍ਹਾਂ ਨੂੰ ਆਮ ਤੌਰ ਤੇ ਮਤਲਬ ਉਹ ਸੀ ਤਾਂ ਹਿੰਦੂ ਧਰਮ ਦੇ ਵਿੱਚੋਂ, ਪਰ ਉਹਨਾਂ ਦੀਆਂ ਰਹੁ ਰੀਤਾਂ ਜਿਹੜੀਆਂ ਸੀ ਉਹ ਆਪਣੀਆਂ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਅਨੁਸਾਰ ਕਰਦੇ ਸੀ ਜੀ। ਉਹ ਲੋਕ ਜਿਹੜੇ ਸੀ ਸਿੰਧ ਵਿੱਚ ਰਹਿੰਦੇ ਸੀ, ਤੇ ਉਹ ਸਿੰਧੀ ਸਿੱਖਾਂ ਨੂੰ ਹੀ ਸਹਿਜਧਾਰੀ ਦੇ ਨਾਂ ਥੱਲੇ ਮਤਲਬ ਇੱਕ ਫਿਰਕਾ ਬਣਾਉਣ ਦਾ ਇੱਕ ਉਪਰਾਲਾ ਜਿਹੜਾ ਸੀ ਉਹ ਕੀਤਾ ਗਿਆ ਸੀ ਜੀ। ਦੇਸ਼ ਦੀ ਵੰਡ ਤੋਂ ਬਾਅਦ ਬਹੁਤ ਸਾਰੇ ਲੋਕ ਮਤਲਬ ਇਸ ਕਿਸਮ ਦੇ ਹਿੰਦੁਸਤਾਨ ਚ ਆ ਗਏ, ਤੇ ਮੇਰੇ ਫਤਿਹਗੜ੍ਹ ਸਾਹਿਬ ਖਾਸ ਕਰਕੇ ਸਰਹੰਦ ਦੇ ਅੰਦਰ ਇਸ ਕਿਸਮ ਦੇ 3 ਪਰਿਵਾਰ ਮਤਲਬ ਉੱਥੇ ਹੈਗੇ। ਇੱਕ ਪਰਿਵਾਰ ਜਿਹੜਾ ਸੀ ਹਰਬੰਸ ਲਾਲ ਦਾ, ਇੱਕ ਪਰਿਵਾਰ ਬਚਨ ਲਾਲ ਜੀ ਦਾ, ਇੱਕ ਪਰਿਵਾਰ ਸ਼ਾਮ ਲਾਲ ਜੀ ਦਾ ਜੀ। ਉਹ ਤਿੰਨੇ ਪਰਿਵਾਰ ਜਿਹੜੇ ਨੇ ਇਸ ਟਾਈਮ ਉਹਨਾਂ ਦੇ ਬਜ਼ੁਰਗ ਚੜ੍ਹਾਈ ਕਰਕੇ, ਬਚਨ ਲਾਲ ਜੀ ਦਾ ਪਰਿਵਾਰ ਜਿਹੜਾ ਸੀ ਉਹ ਪੂਰੀ ਤਰ੍ਹਾਂ ਸਿੱਖ ਧਰਮ ਗ੍ਰਹਿਣ ਕਰ ਗਿਆ, ਸਿੱਖੀ ਵੀ ਸ਼ਾਮਲ ਹੋ ਗਿਆ ਜੀ। ਤੇ ਜਿਹੜਾ ਹਰਬੰਸ ਲਾਲ ਦਾ ਪਰਿਵਾਰ ਸੀ ਤੇ ਸ਼ਾਮ ਲਾਲ ਦਾ ਪਰਿਵਾਰ ਉਹ ਹਿੰਦੂ ਧਰਮ ਵਿੱਚ ਵਾਪਸ ਉਸ ਤਰ੍ਹਾਂ ਮਤਲਬ ਚਲੇ ਗਏ। ਬਚਨ ਲਾਲ ਦਾ ਪਰਿਵਾਰ ਜਿਹੜਾ ਉਹ ਅੱਜ ਸਿੱਖ ਧਰਮ ਦੀ ਰਹੁ ਰੀਤੀ, ਉਹਦੀ ਮਰਿਆਦਾ ਸਾਰੀ ਉਹਦੀ ਪਾਲਣਾ ਕਰਦਾ, ਉਹ ਹਿੰਦੂ ਧਰਮ ਦੀ ਮਰਿਆਦਾ ਜਿਹੜੀ ਆ ਉਸ ਪਾਸੇ ਨੂੰ ਤੁਰੇ ਹੋਏ ਨੇ। ਤੇ ਮੈਂ ਇਹ ਸਮਝਦਾ ਕਿ ਜਿਹੜੇ ਲੋਕ ਹਿੰਦੂ ਸੀਗੇ, ਹਿੰਦੂ ਫਿਰਕੇ ਨਾਲ ਸੰਬੰਧ ਰੱਖਦੇ ਸੀ, ਪਰ ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਆਈਡੀਓਲੋਜੀ ਹੈ, ਜਿਹੜੀ ਉਹਦੀ ਵਿਚਾਰਧਾਰਾ ਹੈ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਆਪਣੇ ਬੱਚੀ ਦੇ ਵਿਆਹ ਕਰਨੇ, ਇਹੋ ਜਿਹੀਆਂ ਮਰਨਾ ਫਰਨਾ, ਇਹ ਸਾਰੀਆਂ ਗੱਲਾਂ ਉਹ ਕਰਦੇ ਸੀ। ਪਰ ਉਹਨਾਂ ਨੇ ਕਦੇ ਸਹਿਜਧਾਰੀ ਸ਼ਬਦ ਜਿਹੜਾ ਸੀ ਉਹਦਾ ਜ਼ਿਕਰ ਉਹਨਾਂ ਵੱਲੋਂ ਕਦੇ ਨਹੀਂ ਸੀ ਕਰਿਆ ਗਿਆ। ਮੈਨੂੰ ਲੱਗਦਾ ਕਿ ਉਹ ਫਿਰਕਾ ਜਿਹੜਾ ਸੀ, ਉਹ ਜਿਹੜੇ ਲੋਕ ਸੀ, ਉਹਨਾਂ ਲੋਕਾਂ ਨੂੰ ਹੀ ਇਕੱਠੇ ਕਰਕੇ ਅੰਗਰੇਜ਼ ਨੇ ਸਹਿਜਧਾਰੀ ਦਾ ਜਿਹੜਾ ਇੱਕ ਮਤਲਬ ਫਿਰਕਾ, ਇੱਕ ਸ਼ਬਦ ਜਿਹੜਾ ਘੜਿਆ ਗਿਆ, ਉਹਨਾਂ ਨੂੰ ਇਹ ਕਿਤੇ ਨਾ ਕਿਤੇ ਵੋਟਾਂ ਵਿੱਚ ਸ਼ਾਮਲ ਕਰਨ ਦਾ ਮਤਲਬ 1944 ਵਿੱਚ ਯਤਨ ਕਰਦਾ ਗਿਆ ਕਿ ਆਹ ਵੀ ਲੋਕ ਨੇ ਜਿਹੜੇ ਸਹਿਜਧਾਰੀ ਨੇ, ਇਹਨਾਂ ਨੂੰ ਵੀ ਵੋਟਾਂ ਦਾ ਹੱਕ ਮਿਲਣਾ ਚਾਹੀਦਾ ਜੀ। ਪੰਜੋਲੀ ਸਾਹਿਬ, ਜਿਵੇਂ ਤੁਸੀਂ ਇਹ ਸਾਰੀ ਜਾਣਕਾਰੀ ਦਿੱਤੀ ਹੈ, ਇਹਦੇ ਨਾਲ ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਕਿ ਜਿਵੇਂ ਹੁਣ ਇਹ ਡਿਬੇਟ ਚੱਲਦੀ ਹੈ ਕਿ ਜਿਹੜੇ ਕੇਸ ਕਤਲ ਕਰਦੇ ਨੇ ਤੇ ਜਾਂ ਕੋਈ ਨਸ਼ੇ ਦਾ ਸੇਵਨ ਕਰਦੇ ਨੇ,
ਉਹਨਾਂ ਨੂੰ ਸਹਿਜਧਾਰੀ ਦੇ ਨਾਲ ਰਿਲੇਟ ਕੀਤਾ ਜਾਂਦਾ ਹੈ। ਮਤਲਬ ਜਿਵੇਂ ਤੁਸੀਂ ਇਨੀਸ਼ੀਅਲੀ ਇਹਨੂੰ ਦੱਸਦੇ ਹੋ ਤਾਂ ਇਹ ਉਹ ਸੀਗਾ ਵੀ ਜਿਵੇਂ ਜਿਹੜੇ ਸਿੱਖੀਜ਼ਮ ਦੀ ਆਈਡੀਓਲੋਜੀ ਨੂੰ ਫੋਲੋ ਕਰਦੇ ਨੇ, ਤਾਂ ਮੇਰੇ ਹਿਸਾਬ ਨਾਲ ਓਬਵੀਅਸ ਜੀ ਗੱਲ ਹੈ ਕਿ ਉਹ ਜਿਹੜੇ ਕੇਸਾਧਾਰੀ ਹੋਣਗੇ, ਉਹ ਪੂਰਨ ਸਰੂਪ ਦੇ ਵਿੱਚ ਹੋਣਗੇ, ਉਹਨਾਂ ਨੂੰ ਸਹਿਜਧਾਰੀ ਕਿਹਾ ਜਾਂਦਾ ਸੀ। ਤੇ ਅੱਜ ਇਹ ਕੀ ਉਹ ਬਣ ਗਿਆ ਕਿ ਜਦੋਂ ਇਹ ਵੋਟਾਂ ਪੈਣ ਦਾ ਹੱਕ ਆ ਗਿਆ ਤੇ ਉਹ ਮਤਲਬ ਇਹਦੀ ਜਿਹੜੀ ਡੈਫੀਨੇਸ਼ਨ ਹੈ ਇਹ ਚੇਂਜ ਹੋ ਗਈ ਕਿ ਇਹਨੂੰ ਕੇਸ ਕਤਲ ਕਰਨ ਵਾਲਿਆਂ ਨੂੰ ਸਹਿਜਧਾਰੀ ਕਿਹਾ ਜਾਣ ਲੱਗਿਆ। ਨਹੀਂ, ਮੈਂ ਇਹੀ ਮਤਲਬ ਜਿਹੜੀ ਗੱਲ ਮਤਲਬ ਆਪ ਜੀ ਨੂੰ ਦੱਸਣਾ ਚਾਹੁੰਦਾ ਜੀ, ਅਸਲ ਵਿੱਚ ਉਹ ਲੋਕ ਜਿਹੜੇ ਸੀ ਉਹਨਾਂ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਜੀ। ਹੁਣ ਜਿਹੜੇ ਮਤਲਬ ਜਿਹੜੇ ਮਤਲਬ ਰਾਣੂ ਹੋਣੀ ਨੇ ਜਿਹੜੇ ਇੱਥੇ ਆਪਣੀ ਫੈਡਰੇਸ਼ਨ ਬਣਾ ਕੇ ਇਸ ਇਸ਼ੂ ਦੇ ਉੱਤੇ ਲੜਦੇ ਨੇ, ਉਹ ਸਾਰੇ ਉਹ ਹੈ ਤਾਂ ਮਤਲਬ ਸੋ ਕਾਲ 2-3 ਜਣੇ ਨੇ, ਉਹਨਾਂ ਦੀ ਕੋਈ ਫੈਡਰੇਸ਼ਨ ਨਹੀਂ, 2-3 ਬੰਦੇ ਨੇ, ਉਹ 2-3 ਬੰਦੇ ਹੀ ਮਤਲਬ ਉਹਨਾਂ ਦੀ ਅਟੈਚਮੈਂਟ ਜਿਹੜੀ ਹੈ ਉਹ ਸਿੱਧੀ ਮਤਲਬ ਕਾਂਗਰਸ ਨਾਲ ਸਾਰੀ ਦੁਨੀਆ ਨੂੰ ਪਤਾ ਹੈ। ਕਾਂਗਰਸ ਉਹਨਾਂ ਨੂੰ ਮਤਲਬ ਉਹ ਕਰਦੀ ਹੈ, ਫੀਡ ਕਰਦੀ ਹੈ, ਕਾਂਗਰਸ ਉਹਨਾਂ ਨੂੰ ਫੰਡ ਦਿੰਦੀ ਹੈ ਤੇ ਉਹ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ ਮਤਲਬ ਸਾਂਝ ਅੱਗੇ ਵੀ ਕਿਸੇ ਨਾਲ ਜੁੜਦੀ ਹੋਏਗੀ। ਉਹ ਸਾਰੇ ਬੱਚੇ ਜਿਹੜੇ ਨੇ ਸਿੱਖਾਂ ਵਿੱਚੋਂ ਜੰਮੇ ਹੋਏ ਨੇ, ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਨੇ। ਉਹਨਾਂ ਦਾ ਸਹਿਜਧਾਰੀ ਮਤਲਬ ਹੁਣ ਦਾੜੀ ਕੱਟ ਬੰਦਾ ਆਪਣੀ ਦਾੜੀ ਰੱਖ ਨਹੀਂ ਰਿਹਾ, ਕੇਸ ਰੱਖ ਨਹੀਂ ਰਿਹਾ ਤੇ ਕੇਸ ਕੱਟ ਲੈ, ਦਾੜੀ ਕੱਟ ਲੈ, ਹੁਣ ਆਪਣੇ ਆਪ ਨੂੰ ਸਹਿਜਧਾਰੀ ਬਣਾਉਣ ਦਾ ਯਤਨ ਕਰ ਰਿਹਾ। ਉਹ ਮੈਂ ਸਮਝਦਾ ਵੀ ਸਿੱਖੀ ਵਿੱਚੋਂ ਕਮਜ਼ੋਰ ਹੋਏ ਲੋਕ ਨੇ ਜਿਹੜੇ ਸਿੱਖੀ ਦਾ ਸਰੂਪ ਜਿਹੜਾ ਛੱਡ ਚੁੱਕੇ ਨੇ। ਇਹ ਲੋਕਾਂ ਨੂੰ ਵੋਟਾਂ ਬਣਾਉਣ ਦਾ ਜਿਹੜਾ ਅਧਿਕਾਰ ਦਿੱਤਾ ਹੋਇਆ ਸੀ, ਇਹ ਵੀ ਗੱਲ ਗਲਤ ਹੈ ਜਿਹਦੀ ਡਿਮਾਂਡ ਅੱਜ ਰਾਣੂ ਉਹ ਨਹੀਂ ਮੰਨਦੇ ਨੇ। 10 ਸਾਲ ਹੋ ਗਏ, ਪਿਛਲੇ 15 ਲਗਾਤਾਰ ਰਾਣੂ ਰੌਲਾ ਪਾਈ ਜਾਂਦਾ ਤੇ 10 ਸਾਲ ਦੇ ਵਿੱਚ ਜਿਹੜਾ ਬੰਦਾ ਦਾੜੀ ਨਹੀਂ ਰੱਖ ਸਕਿਆ ਜੀ, ਉਹ ਬੰਦਾ ਮੈਨੂੰ ਤੁਸੀਂ ਦੱਸੋ ਵੀ ਸਿੱਖ ਧਰਮ ਦੀਆਂ ਪਰੰਪਰਾਵਾਂ, ਉਹਦੀ ਮਰਿਆਦਾ, ਉਹਦੀ ਕਿਵੇਂ ਪਾਲਣਾ ਕਰ ਸਕਦਾ ਜੀ। ਪੰਜੋਲੀ ਸਾਹਿਬ ਇਹਦੇ ਨਾਲ ਮੈਂ ਤੁਸੀਂ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਹਦੇ ਬਾਰੇ ਜਾਣਕਾਰੀ ਦਿੱਤੀ। ਤੇ ਅਗਲਾ ਸਵਾਲ ਜਿਹੜਾ ਮੈਂ ਤੁਹਾਡੇ ਕੋਲੋਂ ਕਰਨਾ ਚਾਹੁੰਦਾ ਉਹ ਇਹ ਹੈ ਕਿ ਸਹਿਜਧਾਰੀ ਸਿੱਖਾਂ ਨੂੰ ਮਤਲਬ ਅਸੀਂ ਡੈਫੀਨੇਸ਼ਨ ਵੱਲ ਜੇ ਨਾ ਜਾਈਏ, ਜਿਹੜਾ ਕਿ ਤੁਸੀਂ ਐਕਸਪਲੇਨ ਕੀਤਾ ਹੈ ਕਿ 1944 ਦੇ ਵਿੱਚ ਪਹਿਲਾਂ ਵੋਟਾਂ ਦਾ ਹੱਕ ਦਿੱਤਾ ਜਾਂਦਾ ਹੈ, ਵੋਟ ਪਾ ਸਕਣ ਦਾ SGPC ਦੇ ਵਿੱਚ, ਤੇ ਫਿਰ ਡਿਬੇਟ ਛਿੜਦੀ ਹੈ ਤੇ ਹੁਣ ਉਹ ਹੱਕ ਵਾਪਸ ਲਿਆ ਜਾਂਦਾ ਹੈ। ਇਹਦੇ ਪਿੱਛੇ ਕੀ ਕਾਰਨ ਹੈ? ਦੇਖੋ, ਜਿਹੜੀ ਸਾਜ਼ਿਸ਼ ਹੈ ਅੰਗਰੇਜ਼ ਨੇ ਰਚੀ 1944 ਦੇ ਵਿੱਚ ਕਿ ਸਿੱਖਾਂ ਨੂੰ ਮਤਲਬ ਜਿਹੜੇ ਇਹੋ ਜਿਹੇ ਸਹਿਜਧਾਰੀ ਨਾਂ ਦੇ ਥੱਲੇ ਇੱਕ ਫਿਰਕਾ ਖੜਾ ਕੀਤਾ ਜਾਵੇ। ਸਾਰੀ ਦੁਨੀਆ ਨੂੰ ਪਤਾ ਹੈ ਕਿ ਨਾਮਧਾਰੀ ਜਿਹੜੇ ਸੰਪਰਦਾ ਦੇ ਮੁਖੀ ਨੇ ਬਾਬਾ ਰਾਮ ਸਿੰਘ ਜੀ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਤੇ ਆਪਣੇ ਆਪ ਨੂੰ ਗੁਰੂ ਸ਼ਬਦ ਨਾਲ ਸੰਬੋਧਨ ਨਹੀਂ ਕੀਤਾ, ਕਿਤੇ ਉਹਨੇ ਗੁਰੂ ਨਹੀਂ ਲਿਖਿਆ। ਉਦੋਂ ਬਾਬੇ ਰਾਮ ਸਿੰਘ ਨੂੰ ਬਾਬਾ ਰਾਮ ਸਿੰਘ ਜੀ ਕਹਿੰਦੇ ਹੁੰਦੇ ਸੀ। ਉਹਨਾਂ ਦਾ ਗੜਵਈ ਸੀ, ਉਹਨਾਂ ਦੇ ਨਾਲ ਅੰਗਰੇਜ਼ ਦਾ ਪਿੱਠੂ ਸੀ। ਅੰਗਰੇਜ਼ ਨੇ ਮਤਲਬ ਨਾਲ ਖੜਾ ਕੀਤਾ ਹੋਇਆ ਸੀ, ਸਾਰੀਆਂ ਰਿਪੋਰਟਾਂ ਉਹਨਾਂ ਦਾ ਗੜਵਈ ਦਿੰਦਾ ਸੀ। ਤੇ ਉਸ ਜਦੋਂ ਅੰਗਰੇਜ਼ ਨੇ ਉਹਨੂੰ ਜਲਾ ਵਤਨ ਕੀਤਾ ਬਾਬਾ ਰਾਮ ਸਿੰਘ ਨੂੰ ਤੇ ਉਸੇ ਟਾਈਮ ਉਸੇ ਗੜਵਈ ਦੇ ਜਰੀਏ ਮਤਲਬ ਜਿਹੜਾ ਸੀ ਆਪਣਾ ਇੱਥੇ ਭੈਣੀ ਸਾਹਿਬ ਉਹ ਇਹ ਸੁਨੇਹਾ ਦੇ ਦਿੱਤਾ ਗਿਆ ਕਿ ਅਗਲਾ ਬਾਬਾ ਜੀ ਨੇ ਕਿਹਾ ਅਗਲਾ ਗੁਰੂ ਜਿਹੜਾ ਉਹ ਸਥਾਪਿਤ ਕਰ ਲਿਆ ਜਾਵੇ। ਬਾਬਾ ਰਾਮ ਸਿੰਘ ਨੂੰ ਗੁਰੂ ਮਤਲਬ ਅੰਗਰੇਜ਼ ਨੇ ਸਥਾਪਿਤ ਕੀਤਾ, ਉਸ ਤੋਂ ਬਾਅਦ ਗੁਰੂ ਦੀ ਲਾਈਨ ਖੜੀ ਕੀਤੀ। ਇਸੇ ਤਰ੍ਹਾਂ ਅੰਗਰੇਜ਼ ਨੇ ਇੱਕ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਕਮਜ਼ੋਰ ਕਰਨ ਖਾਤਰ ਇਹ ਜਿਹੜੀ ਵੋਟ ਬਣਾਈ ਗਈ, ਵੋਟ ਬਣਾ ਕੇ ਵੋਟ ਇਸਤੇਮਾਲ ਕਰਾਈ ਗਈ, ਇੱਕ ਫਿਰਕਾ ਖੜਾ ਕਰਨ ਦਾ ਉਪਰਾਲਾ ਜਿਹੜਾ ਸੀ ਅੰਗਰੇਜ਼ ਨੇ ਸ਼ੁਰੂ ਕੀਤਾ ਹੋਇਆ ਸੀ। ਇਹ ਵੱਡਾ ਹਮਲਾ ਤਾਂ ਸਿੱਖ ਧਰਮ ਦੇ ਅੰਦਰ, ਤੇ ਉਦੋਂ ਸਿੱਖਾਂ ਨੇ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲਿਆ ਤੇ ਅੱਜ ਹੌਲੀ ਹੌਲੀ ਜਾ ਕੇ ਚਿੱਤਨ ਸਿੱਖ ਜਿਹੜੇ ਨੇ ਉਹਨਾਂ ਨੇ ਇਹ ਗੱਲ ਖੜੀ ਕੀਤੀ ਵੀ ਇਹ ਗੱਲ ਬੜੀ ਮਾੜੀ ਹੈ। ਇੱਕ ਹੋਰ ਫਿਰਕਾ ਸਹਿਜਧਾਰੀ ਦੇ ਬੈਨਰ ਦੇ ਥੱਲੇ ਪੰਥ ਵਿੱਚ ਖੜਾ ਹੋ ਜਾਏਗਾ ਤੇ ਮੈਂ ਸਮਝਦਾ ਵੀ ਪੰਥ ਇਸ ਦੀ ਸ਼ਕਤੀ ਜਿਹੜੀ ਹੈ, ਪੰਥ ਦੀ ਏਕਤਾ ਜਿਹੜੀ ਉਹ ਕਿਤੇ ਨਾ ਕਿਤੇ ਕਮਜ਼ੋਰ ਪੈ ਜਾਏਗੀ। ਇਸ ਕਰਕੇ ਉਹਨਾਂ ਸਿੱਖਾਂ ਨੇ ਇਹ ਲਹਿਰ ਖੜੀ ਕੀਤੀ ਜਿਹੜੇ ਚਤਨ ਕਿਸਮ ਦੇ ਲੋਕ ਸੀ ਤੇ ਅੱਜ ਹੌਲੀ ਹੌਲੀ ਜਾ ਕੇ ਇੱਥੇ ਆ ਗਈ ਕਿ ਉਹ ਵੋਟ ਬਣਾਉਣ ਦਾ ਜਿਹੜਾ ਰਸਤਾ ਸੀ, ਜਿਹੜੀ ਬਣਾਈ ਹੋਈ ਸੀ, ਉਹਨੂੰ ਰੋਕਣ ਦਾ ਯਤਨ ਜਿਹੜਾ ਸੀ ਉਹ ਸਹੀ ਯਤਨ ਹੈ। ਮੈਂ ਸਮਝਦਾ ਇਹਦੀ ਪ੍ਰੋੜਤਾ ਕਰਨੀ ਚਾਹੀਦੀ ਹੈ ਸਾਰੇ ਸਿੱਖਾਂ ਨੂੰ। ਇੱਕ ਫਿਰਕਾ ਸਿੱਖਾਂ ਦੇ ਅੰਦਰ ਸਹਿਜਧਾਰੀ ਦੇ ਨਾਂ ਥੱਲੇ ਹੋਰ ਨਹੀਂ ਖੜਾ ਕਰਨ ਦਿੱਤਾ ਜਾਣਾ ਚਾਹੀਦਾ, ਇਹਦਾ ਖੁਦ ਕਰਨ ਦਾ ਯਤਨ ਕਰਨਾ ਚਾਹੀਦਾ ਜੀ। ਪੰਜੋਲੀ ਸਾਹਿਬ, ਜਿਵੇਂ ਕਿ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਪਰਮਜੀਤ ਸਿੰਘ ਰਾਣੂ ਦਾ, ਜਿਨ੍ਹਾਂ ਨੇ ਸਹਿਜਧਾਰੀ ਫੈਡਰੇਸ਼ਨ ਬਣਾਈ ਹੋਈ ਹੈ, ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਕਿ ਇਹ ਕੌਣ ਨੇ ਪਰਮਜੀਤ ਸਿੰਘ ਰਾਣੂ ਤੇ ਇਹ ਕੀ ਏਜੰਡਾ ਲੈ ਕੇ ਇਸ ਦੇ ਉੱਪਰ ਕੰਮ ਕਰ ਰਹੇ ਨੇ? ਦੇਖੋ, ਮੇਰਾ ਨਿਸ਼ਾਨਾ, ਜੋ ਮੇਰੀ ਮਤਲਬ ਸੋਚ ਹੈ, ਮੈਂ ਉਹਦੇ ਅਨੁਸਾਰ ਇਹ ਮਹਿਸੂਸ ਕਰਦਾ ਕਿ ਜਿਹੜੇ ਲੋਕ ਸਿੱਖਾਂ ਦੇ ਬੱਚੇ ਜਿਹੜੇ ਨੇ, ਜਿਹੜੇ ਸਿੱਖੀ ਸਰੂਪ ਨਹੀਂ ਰੱਖ ਸਕੇ, ਦਾੜੀ ਕੱਟ ਕੇ ਸਿੱਖੀ ਤੋਂ ਕਮਜ਼ੋਰੀ ਦਿਖਾ ਕੇ
ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਕਾਂਗਰਸ ਨੂੰ ਵੋਟ ਭੁਗਤਾਉਣ ਦਾ ਉਪਰਾਲਾ ਜਿਹੜਾ ਸੀ ਉਹ ਰਾਣੂ ਦੇ ਜ਼ਰੀਏ ਕਾਂਗਰਸ ਪਾਰਟੀ ਨੇ ਇੱਕ ਸਾਜ਼ਿਸ਼ ਦੇ ਤਹਿਤ ਖੜਾ ਕੀਤਾ ਹੋਇਆ ਜੀ। ਤੇ ਹੁਣ ਕਿਤੇ ਨਾ ਕਿਤੇ ਇਹ ਅਟੈਚਮੈਂਟ ਜਿਹੜੀ ਆ ਰਾਣੂ ਦੀ ਉਹ RSS ਨਾਲ ਵੀ ਜੁੜੀ ਹੋਈ ਹੈ, ਉਹਦੇ ਬਹੁਤ ਅੱਛੇ ਰਿਲੇਸ਼ਨ ਨੇ RSS ਦੇ ਨਾਲ। ਮੈਨੂੰ ਲੱਗਦਾ ਕਿ ਇਹ RSS ਤੇ ਕਾਂਗਰਸ ਦੋ ਜਿਹੜੀਆਂ ਮਤਲਬ ਭਾਵੇਂ ਉਹ ਪੋਲੀਟੀਕਲ ਪਾਰਟੀਆਂ ਨੇ, ਭਾਵੇਂ RSS ਹਿੰਦੂ ਧਰਮ ਦੀ ਆਈਡੀਓਲੋਜੀ ਦੀ ਮਤਲਬ ਜਿਹੜੀ ਸਭ ਤੋਂ ਸੂਖਮ ਕਿਸਮ ਦਾ ਹਮਲਾ ਸਿੱਖਾਂ ਉੱਤੇ ਜੇ ਕੋਈ ਕਰ ਰਿਹਾ ਉਹ RSS ਦੇ ਜ਼ਰੀਏ ਹੋ ਰਿਹਾ। ਉਹਨਾਂ ਵੱਲੋਂ ਮਤਲਬ ਇਹ ਲੋਕ ਖੜੇ ਕੀਤੇ ਹੋਏ ਨੇ ਤਾਂ ਕਿ ਜਿਹੜੇ ਸਿੱਖੀ ਸਰੂਪ ਤੋਂ ਕਮਜ਼ੋਰ ਮਤਲਬ ਸਿੱਖਾਂ ਦੇ ਬੱਚੇ ਨੇ ਉਹਨਾਂ ਨੂੰ ਇਕੱਠੇ ਕਰਕੇ ਸਿੱਖੀ ਤੋਂ ਦੂਰ ਲਿਜਾਣ ਦਾ ਯਤਨ ਕੀਤਾ ਜਾ ਸਕੇ। ਕਿਉਂਕਿ ਤੁਸੀਂ ਸਾਰਿਆਂ ਨੇ ਬਿਆਨ ਪੜ੍ਹੇ ਹੋਣੇ ਆ ਕਿ ਜਦੋਂ ਪਾਰਲੀਮੈਂਟ ਤੇ ਲੋਕ ਸਭਾ ਦੇ ਅੰਦਰ, ਰਾਜ ਸਭਾ ਤੇ ਪਾਰਲੀਮੈਂਟ ਦੇ ਅੰਦਰ ਇਹ ਸਹਿਜਧਾਰੀ ਦੀ ਵੋਟ ਕਰਨ ਦਾ ਫੈਸਲਾ ਕਰ ਦਿੱਤਾ ਗਿਆ, ਉਹਨਾਂ ਵਿੱਚ ਲਗਾਤਾਰ ਬਿਆਨ ਆਏ RSS ਦੇ ਬਹੁਤ ਸਾਰੇ ਬੰਦਿਆਂ ਦੇ ਕਿ ਇਹ ਸਿੱਖਾਂ ਨੇ ਦਾੜੀ ਕੱਟਣ ਵਾਲੇ ਜਿਹੜੇ ਮਤਲਬ ਸਹਿਜਧਾਰੀ ਲੋਕ ਨੇ ਉਹਨਾਂ ਨੂੰ ਸਿੱਖੀ ਜੋ ਬਾਹਰ ਕਰ ਦਿੱਤਾ। ਇਸ ਕਰਕੇ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਆ ਕਿ ਉਹ ਹਿੰਦੂ ਧਰਮ ਨੂੰ ਮਤਲਬ ਅਪਣਾਉਣ ਦਾ ਯਤਨ ਕਰਨ। ਇਹ ਮੈਂ ਸਮਝਦਾ ਜਿਹੜਾ ਇਹ ਬਿਆਨ ਹੈ RSS ਦੇ ਲੀਡਰਾਂ ਦਾ, ਇਹ ਉਸੇ ਗੱਲ ਦੀ ਸਾਜ਼ਿਸ਼ ਦਾ ਮਤਲਬ ਪ੍ਰਗਟਾਵਾ ਜਿਹੜੀ ਸਾਜ਼ਿਸ਼ ਅੰਗਰੇਜ਼ਾਂ ਨੇ ਘੜੀ, ਜਿਹੜੀ ਸਾਜ਼ਿਸ਼ RSS ਨੇ ਘੜੀ ਔਰ ਜਿਹੜੀ ਸਾਜ਼ਿਸ਼ ਕਾਂਗਰਸ ਨੇ ਘੜੀ। ਤੇ ਮੈਂ ਇਹ ਸਮਝਦਾ ਕਿ ਰਾਣੂ ਵਰਗੇ ਲੋਕਾਂ ਨੂੰ ਇਹ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਦੀ ਬਜਾਏ ਸਿੱਖੀ ਸਰੂਪ ਧਾਰਨ ਕਰਕੇ, ਜੇ ਉਹਨਾਂ ਨੂੰ ਲੱਗਦਾ ਗੁਰਦੁਆਰੇ ਪ੍ਰਬੰਧ ਵਿੱਚ ਕਮਜ਼ੋਰੀਆਂ ਨੇ, ਜੇ ਉਹਨਾਂ ਨੂੰ ਲੱਗਦਾ ਕਿਤੇ ਨਾ ਕਿਤੇ ਮਤਲਬ ਸਿੱਖ ਧਰਮ ਦਾ ਨੁਕਸਾਨ ਹੋ ਰਿਹਾ, ਉਹ ਅਮਰ ਛਕਣ, ਸਿੰਘ ਸਜਣ, ਆਪਣੀ ਵੋਟ ਬਣਾਉਣ ਤੇ ਉਹਦੇ ਵਿੱਚ ਸ਼ਾਮਲ ਹੋਣ ਤੇ ਪ੍ਰਬੰਧ ਸੁਧਾਰਨ ਵੱਲ ਆਉਣ ਤੇ ਅਸੀਂ ਜੀ ਆਖਦੇ ਆ। ਕੀ ਪ੍ਰੋਬਲਮ ਹੈ ਇਸ ਗੱਲ ਦੇ ਵਿੱਚ? ਜੀ ਪੰਜੋਲੀ ਸਾਹਿਬ, ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ, ਜਿਹੜੀ ਤੁਸੀਂ ਸਾਜ਼ਿਸ਼ ਦਾ ਜ਼ਿਕਰ ਕੀਤਾ ਹੈ, ਇਹ ਗੱਲ ਜਿਹੜੇ ਸਿੱਖ ਹੈਗੇ ਨੇ ਸਾਡੇ ਵਾਲੇ ਬੰਦੇ ਹੈਗੇ ਆ ਉਹਨਾਂ ਵੱਲੋਂ ਵੀ ਇਹ ਪੁਆਇੰਟ ਕਈ ਵਾਰ ਉਠਾਇਆ ਜਾਂਦਾ ਕਿ ਜਿਹੜੇ ਸਹਿਜਧਾਰੀ ਸਿੱਖ ਨੇ ਜੇ ਉਹਨਾਂ ਨੂੰ ਵੋਟਾਂ ਪਾਉਣ ਦਾ ਹੱਕ ਨਹੀਂ ਦਿੱਤਾ ਜਾਊਗਾ ਤਾਂ ਉਹ ਸਿੱਖੀ ਤੋਂ ਦੂਰ ਚਲੇ ਜਾਣਗੇ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਦੇਖੋ, ਇਹ ਗੱਲ ਕਿਤੇ ਨਹੀਂ ਹੋ ਸਕਦੀ। ਸਿੱਖ ਦੀ ਜਿਹੜੀ ਟੇਕ ਹੈ ਉਹ ਵੋਟਾਂ ਨਾਲ ਦਾ ਕੋਈ ਸੰਬੰਧ ਨਹੀਂ, ਜਿਹਦੇ ਅੰਦਰ ਮਤਲਬ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਜੀਵਨ ਜਾਚ ਸਿਖਾਉਣ ਲਈ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਗਿਆਨ ਦਾ ਬਹੁਤ ਵੱਡਾ ਭੰਡਾਰ ਬਖਸ਼ਿਸ਼ ਕੀਤਾ ਜੀ। ਸਿੱਖ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅਮਰ ਛਕਾ ਕੇ, ਸਿੰਘ ਸਜਾ ਕੇ, ਆਪਣਾ ਸਰੂਪ ਬਖਸ਼ਿਸ਼ ਕਰਕੇ ਜਿਹੜਾ ਮਾਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦਿੱਤਾ, ਜਿਹੜਾ ਇੱਥੋਂ ਤੱਕ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਮੈਂ ਸਮਝਦਾ ਗੁਰੂ ਸਾਹਿਬਾਨ ਦੇ ਸਿਧਾਂਤ, ਫਲਸਫੀ, ਵਿਚਾਰਧਾਰਾ ਨੂੰ ਪਿੱਠ ਦੇਣ ਵਾਲਾ ਬੰਦਾ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ ਤੇ ਉਹ ਕੇਵਲ ਤੇ ਕੇਵਲ ਇੱਥੇ ਆ ਕੇ ਖੜ ਜੇ ਕਿ ਜੀ ਮੈਂ ਮਤਲਬ ਜੇ ਮੈਨੂੰ ਵੋਟ ਨਾ ਦਿੱਤੀ ਤੇ ਮੈਂ ਜਿਹੜਾ ਮਤਲਬ ਜੀ ਫਿਰ ਮੈਂ ਤਾਂ ਹਿੰਦੂ ਧਰਮ ਅਖਤਿਆਰ ਕਰ ਲੂੰਗਾ ਜੀ, ਇਹਦਾ ਮਤਲਬ ਸਿੱਖੀ ਕੀ ਹੈ? ਉਹ ਕੇਵਲ ਵੋਟ ਨਾਲ ਖੜੀ ਹੈ। ਜਿਹੜਾ ਬੰਦਾ ਸਿੱਖੀ ਨੂੰ ਵੋਟ ਨਾਲ ਜੋੜਨ ਦਾ ਯਤਨ ਕਰਦਾ, ਮੈਂ ਸਮਝਦਾ ਕਿ ਉਹ ਬੰਦਾ ਸਹੀ ਅਰਥਾਂ ਵਿੱਚ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਸਮਝ ਹੀ ਨਹੀਂ ਸਕਿਆ। ਉਹ ਪੰਜਾਬ ਤੋਂ ਬਾਹਰ ਜਿਹੜੇ ਨੇ ਮਤਲਬ ਇੱਥੇ ਆਪਣਾ ਕਰਨਾਲ ਤੋਂ ਅੱਗੇ ਤੱਕ ਸਾਰਾ ਹਿੰਦੁਸਤਾਨ ਬੈਠਾ, ਸਾਰੇ ਹਿੰਦੁਸਤਾਨ 'ਚ ਸਿੱਖ ਬੈਠੇ ਨੇ, ਅਮਰੀਕਾ, ਕੈਨੇਡਾ, ਇੰਗਲੈਂਡ, ਦੁਨੀਆ ਭਰ ਸਿੱਖ ਫੈਲ ਗਿਆ, 60 ਮੁਲਕਾਂ 'ਚ ਸਿੱਖ ਚਲਾ ਗਿਆ। ਉਹਨਾਂ ਨੂੰ ਕਿਹੜਾ ਵੋਟ ਰਾਈਟ ਮਿਲਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ? ਇਹਦਾ ਮਤਲਬ ਉਹ ਸਿੱਖੀ ਨੂੰ ਤਲਾਕ ਨਹੀਂ ਦੇਣ, ਉਹ ਸਿੱਖੀ ਛੱਡ ਦੇਣ। ਇਹ ਗੱਲਾਂ ਬਿਲਕੁਲ ਮੈਂ ਸਮਝਦਾ ਕਿ ਉਹਨਾਂ ਲੋਕਾਂ ਵੱਲੋਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਲੋਕ ਕਿਤੇ ਨਾ ਕਿਤੇ ਸਿੱਖ ਧਰਮ ਨੂੰ, ਸਿੱਖ ਫਲਸਫੀ ਨੂੰ, ਸਿੱਖ ਵਿਚਾਰਧਾਰਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਜੀ ਪੰਜੋਲੀ ਸਾਹਿਬ, ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ ਹੈ। ਤੁਹਾਡਾ ਇਹ ਮੰਨਣਾ ਹੈ ਕਿ ਇਹ ਲੋਕ ਸਿੱਖੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਚਲੋ ਹੁਣ ਇਹ ਫੈਸਲਾ ਆ ਗਿਆ ਕਿ ਸਹਿਜਧਾਰੀ ਸਿੱਖਾਂ ਨੂੰ ਹੈਲੋ ਹਾਂਜੀ ਪੰਜੋਲੀ ਸਾਹਿਬ ਮੇਰੀ ਹਾਂਜੀ ਪੰਜੋਲੀ ਸਾਹਿਬ, ਜਿਵੇਂ ਕਿ ਤੁਸੀਂ ਕਿਹਾ ਕਿ ਇਹ ਸਿੱਖਾਂ ਦੇ ਵਿੱਚ ਵੰਡ ਪਾਉਣੀ ਚਾਹੁੰਦੇ ਨੇ ਤੇ ਹੁਣ ਇਹ ਫੈਸਲਾ ਆਇਆ ਕਿ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਦਾ ਜਿਹੜਾ ਹੱਕ ਦਿੱਤਾ ਗਿਆ ਸੀ ਉਹ ਹੁਣ ਟਰਮੀਨੇਟ ਕਰ ਦਿੱਤਾ ਗਿਆ। ਤਾਂ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ, ਤੁਸੀਂ SGPC ਮੈਂਬਰ ਹੋ, ਕਿ SGPC ਦੀ ਫੰਕਸ਼ਨਿੰਗ ਦੇ ਵਿੱਚ ਇਹਦੇ ਨਾਲ ਕੀ ਫਰਕ ਪਊਗਾ? ਮਤਲਬ ਹੁਣ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਤੇ ਉਹਦੇ ਵਿੱਚ ਜੇ ਸਹਿਜਧਾਰੀ ਸਿੱਖ ਵੋਟ ਨਹੀਂ ਪਾਉਣਗੇ ਤੇ ਉਹਦਾ SGPC ਚੋਣਾਂ ਦੇ ਉੱਤੇ ਕੀ ਪ੍ਰਭਾਵ ਪਊਗਾ ਤੇ ਉਹਦੇ ਤੋਂ ਬਾਅਦ ਜਿਹੜੀਆਂ ਉਹਨਾਂ ਚੋਣਾਂ ਦੇ ਵਿੱਚੋਂ SGPC ਦੀ ਜਿਹੜੀ ਕਮੇਟੀ ਬਣੂਗੀ ਉਹਦੀ ਜਿਹੜੀ ਫੰਕਸ਼ਨਿੰਗ ਹੋਊਗੀ ਉਹਦੇ ਤੇ ਕੀ ਇਫੈਕਟ ਪਊਗਾ ਇਸ ਫੈਸਲੇ ਦਾ?
ਦੇਖੋ ਜੀ, ਮੈਂ ਇਹ ਸਮਝਦਾ ਵੀ ਇਸ ਗੱਲ ਨਾਲ ਤਾਂ ਕੋਈ ਬਹੁਤਾ ਫਰਕ ਫੁਰਕ ਨਹੀਂ ਪੈਣਾ ਕਿ ਵੋਟ, ਕਿਉਂਕਿ ਹੁਣ 10 ਸਾਲ ਹੋ ਗਏ ਸਹਿਜਧਾਰੀ ਕਿਹੜਾ ਵੋਟ ਪਾਉਂਦੇ ਨੇ। ਪਿਛਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਜਧਾਰੀ ਨੇ ਵੋਟ ਨਹੀਂ ਪਾਈ। ਉਸ ਤੋਂ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ, ਉਹਦੇ ਚ ਸਟੇ ਹੋ ਗਈ। ਇਸ ਗੱਲ ਨਾਲ ਮਤਲਬ ਮੈਨੂੰ ਲੱਗਦਾ ਕੋਈ ਬਹੁਤਾ ਫਰਕ ਨਹੀਂ। ਫਰਕ ਜਿਹੜਾ ਸਾਨੂੰ ਸਮਝਣਾ ਚਾਹੀਦਾ ਕਿ ਜਿਨ੍ਹਾਂ ਬੱਚਿਆਂ ਨੇ ਦਾੜੀ ਕੇਸ ਕੱਟ ਲਏ, ਜਿਨ੍ਹਾਂ ਦੀ ਅੱਜ ਵੋਟ ਨਹੀਂ ਬਣ ਰਹੀ, ਜਿਨ੍ਹਾਂ ਨੂੰ ਸਹਿਜਧਾਰੀ ਦੇ ਬੈਨਰ ਥੱਲੇ ਇੱਕ ਫਿਰਕੇ ਦੇ ਰੂਪ ਵਿੱਚ ਖੜਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸਮੁੱਚੀਆਂ ਖਾਲਸਾ ਪੰਥ ਦੀਆਂ ਸਾਰੀਆਂ ਪੰਥਕ ਧਿਰਾਂ ਅੱਗੇ ਇਹ ਇੱਕ ਵੱਡਾ ਚੈਲੰਜ ਹੈ ਕਿ ਅਸੀਂ ਉਹਨਾਂ ਬੱਚਿਆਂ ਨੂੰ ਕਿਸੇ ਫਿਰਕੇ ਵਿੱਚ ਸ਼ਾਮਲ ਨਹੀਂ ਹੋਣ ਦੇਣਾ। ਕੋਈ ਨਵਾਂ ਫਿਰਕਾ ਨਹੀਂ ਬਣ ਦੇਣਾ। ਸਹਿਜਧਾਰੀ ਦੇ ਨਾਂ ਥੱਲੇ ਇੱਕ ਨਵਾਂ ਫਿਰਕਾ ਨਾ ਖੜਾ ਕਰ ਲਵੇ ਕੋਈ ਵਿਅਕਤੀ, ਕੋਈ ਸਰਕਾਰ, ਕੋਈ ਸੰਸਥਾ। ਸਾਡਾ ਯਤਨ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਗੁਰਮਤ ਦੀ ਸੋਝੀ ਸਮਝਾਉਣ ਦਾ ਯਤਨ ਕਰੀਏ ਕਿ ਵੋਟ ਜਿਹੜੀ ਹੈ ਬਹੁਤ ਛੋਟੀ ਚੀਜ਼ ਹੈ। ਵੱਡੀ ਗੱਲ ਗੁਰਮਤ ਹੈ, ਸਾਡਾ ਸਿਧਾਂਤ ਹੈ, ਸਾਡੀ ਫਿਲਾਸਫੀ ਹੈ, ਸਾਡਾ ਵਿਚਾਰਧਾਰਾ। ਉਹ ਬੱਚੇ ਜਿਹੜੇ ਕਿਤੇ ਨਾ ਕਿਤੇ ਗੁੰਮਰਾਹ ਹੋ ਗਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਵੱਡਾ ਚੈਲੰਜ ਇਹ ਹੈ ਕਿ ਉਹਨਾਂ ਬੱਚਿਆਂ ਨੂੰ ਸਿੱਖੀ ਸਰੂਪ ਧਾਰਨ ਕਰਾ ਕੇ ਗੁਰਮਤ ਦੇ ਨਾਲ ਜੋੜਨ ਦਾ ਯਤਨ ਕਰਨ। ਦੇ ਪ੍ਰਬੰਧ ਵਿੱਚ ਮੈਨੂੰ ਲੱਗਦਾ ਕਿ ਬਹੁਤਾ ਫਰਕ ਪੈਣ ਵਾਲਾ ਨਹੀਂ, ਕਿਉਂਕਿ ਪਿਛਲੇ 10-12 ਸਾਲ ਤੋਂ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਅੰਦਰ ਸਹਿਜਧਾਰੀ ਦੀ ਵੋਟ ਪੈਂਦੀ ਹੋਈ ਨਹੀਂ। ਉਹ ਆਪਣਾ ਆਮ ਸਿੱਖੇ ਵੋਟ ਪਾਉਂਦੇ ਨੇ। ਇੱਕ ਗੱਲ ਜਿਹੜੀ ਮਾੜੀ ਹੈ, ਮਤਲਬ ਜੋ ਮੈਂ ਸਮਝਦਾ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਦੀ ਵੋਟ ਨਹੀਂ ਸੀ ਬਣੀ ਹੋਈ, ਸਿਰਾਂ ਤੋਂ ਰੋਡੇ, ਦਾੜੀਆਂ ਕੱਟੀਆਂ, ਨਸ਼ਈ ਲੋਕ, ਉਹਨਾਂ ਤੋਂ ਪੋਲੀਟੀਕਲ ਬੰਦਿਆਂ ਨੇ ਵੋਟਾਂ ਪਵਾਈਆਂ। ਇਹ ਇੱਕ ਜਿਹੜਾ ਮਤਲਬ ਯਤਨ ਜ਼ਰੂਰ ਹੋਣਾ ਚਾਹੀਦਾ। ਇਹਦਾ ਇੱਕ ਫਾਇਦਾ ਇਹ ਹੋਏਗਾ, ਮੈਂ ਜੋ ਮੈਨੂੰ ਲੱਗਦਾ ਕਿ ਜਦੋਂ ਸਾਡੇ ਬੱਚੇ ਦੀ ਵੋਟ ਨਹੀਂ ਬਣੀ ਹੋਏਗੀ, ਸਪੋਜ਼ ਕਰੋ ਮੰਨ ਲਓ ਕਿ ਮੇਰਾ ਬੱਚਾ ਰੋਡਾ ਹੈ ਜੀ, ਜੇ ਉਹ ਵੋਟ ਨਹੀਂ ਪਾਏਗਾ, ਉਹਨੂੰ ਇਹ ਅਹਿਸਾਸ ਕਿਤੇ ਨਾ ਕਿਤੇ ਹੋਏਗਾ ਕਿ ਮੈਂ ਆਪਣੇ ਗੁਰਦੁਆਰੇ ਦੇ ਪ੍ਰਬੰਧ ਨੂੰ ਸੁਧਾਰਨ ਖਾਤਰ ਇਸ ਕਰਕੇ ਵੋਟ ਨਹੀਂ ਪਾ ਸਕਿਆ ਕਿ ਮੈਂ ਸਿੱਖੀ ਸਰੂਪ ਤੋਂ ਵਾਂਝਾ, ਕਿ ਮੈਂ ਅੱਜ ਕਿਉਂ ਨਾ ਸਿੱਖੀ ਧਾਰਨ ਕਰਾਂ ਤਾਂ ਕਿ ਮੈਂ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਨ ਵਿੱਚ ਆਪਣੀ ਕੌਮ ਦੇ ਵਿੱਚ ਆਪਣਾ ਰੋਲ ਅਦਾ ਕਰ ਸਕਾਂ। ਮੈਨੂੰ ਲੱਗਦਾ ਇੱਥੇ ਇਹਦਾ ਫਾਇਦਾ ਵੀ ਹੋ ਸਕਦਾ ਬਹੁਤ ਵੱਡਾ। ਤੇ ਸ਼੍ਰੋਮਣੀ ਕਮੇਟੀ ਅੱਗੇ ਚੈਲੰਜ ਹੈ ਕਿ ਉਹ ਇਸ ਪਾਸੇ ਬੱਚਿਆਂ ਨੂੰ ਪ੍ਰੇਰਨ ਦਾ ਯਤਨ ਕਰੇ। ਜੀ ਪੰਜੋਲੀ ਸਾਹਿਬ, ਤੁਸੀਂ ਬੜਾ ਇਹ ਸੋਹਣਾ ਇੱਕ ਗੱਲ ਕਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਅੱਗੇ ਚੈਲੰਜ ਹੈ ਕਿ ਉਹ ਉਹਨਾਂ ਬੱਚਿਆਂ ਨੂੰ ਪ੍ਰੇਰਨ ਕਿ ਉਹ ਸਿੱਖੀ ਵੱਲ ਆਉਣ। ਪਰ ਜਦੋਂ ਅਸੀਂ ਗਰਾਊਂਡ ਦੇ ਵਿੱਚ ਰਿਐਲਿਟੀ ਦੇ ਵਿੱਚ ਦੇਖਦੇ ਹਾਂ ਤਾਂ ਪਿਛਲੇ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਖਬਰ ਸੀ ਅੰਬਾਲੇ ਤੋਂ, ਜਿੱਥੇ ਐਗਜ਼ਾਮ ਦੇਣ ਗਏ ਸਿੱਖ ਸਟੂਡੈਂਟਸ ਦੀਆਂ ਕਿਰਪਾਨਾਂ ਤੇ ਉਹਨਾਂ ਦੇ ਕੜੇ ਲਹਾ ਕੇ ਉਹਨਾਂ ਨੂੰ ਐਗਜ਼ਾਮ ਦੇਣ ਲਈ ਮਜਬੂਰ ਕੀਤਾ ਗਿਆ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਕਿਰਪਾਨ ਪਾ ਕੇ। ਤੇ ਜਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ, ਇਹ ਕੋਈ ਇੱਕ ਘਟਨਾ ਨਹੀਂ ਹੈਗੀ, ਲਗਾਤਾਰ ਪਿਛਲੇ ਸਮੇਂ ਤੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਆ ਰਹੀਆਂ ਨੇ। ਮਤਲਬ ਇਹ SGPC ਦੀ ਕਾਰਗੁਜ਼ਾਰੀ ਤੇ ਇੱਕ ਸਵਾਲੀਆ ਨਿਸ਼ਾਨ ਲਾਉਂਦੀਆਂ ਨੇ। ਤੁਸੀਂ ਫੰਕਸ਼ਨਿੰਗ ਦੀ ਗੱਲ ਕਰਦੇ ਹੋ, ਤੁਸੀਂ ਕਹਿੰਦੇ ਹੋ ਰਿਫਾਰਮ ਲਿਆਉਣ ਦੀ ਲੋੜ ਹੈ, ਬੱਚਿਆਂ ਨੂੰ ਪ੍ਰੇਰਣ ਦੀ ਲੋੜ ਹੈ। ਮਤਲਬ ਜਦੋਂ ਗਰਾਊਂਡ ਰਿਐਲਿਟੀ ਦੇ ਉੱਤੇ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਹੋਣ, ਇੱਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹੋਣ, ਲਗਾਤਾਰ ਇਹ ਹੁੰਦੀਆਂ ਨੇ। ਅੰਬਾਲੇ 'ਚ ਕਈ ਘਟਨਾਵਾਂ ਇੱਦਾਂ ਪਿਛਲੇ ਸਮੇਂ ਦੇ ਵਿੱਚ ਹੋ ਚੁੱਕੀਆਂ ਨੇ, ਤੇ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ? SGPC ਕੀ ਕਰ ਰਹੀ ਹੈ ਇਸ ਬਾਰੇ, ਤੇ ਅੱਜ ਤੁਹਾਡਾ ਕੀ ਸਟੈਂਡ ਹੈ ਇਹਦੇ ਉੱਤੇ? ਦੇਖੋ ਜੀ, ਇੱਕ ਗੱਲ ਬੜੀ ਸਪਸ਼ਟ ਹੈ ਵੀ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆਜ਼ਾਦ ਹਸਤੀ ਹੈ ਜੀ, ਉਹਨੂੰ ਖੋਰਾ ਲੱਗਿਆ ਹੋਇਆ। ਰਾਜਨੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਹਾਵੀ ਹੈ ਜੀ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਨਿਸ਼ਾਨੇ ਤੋਂ ਪੂਰੀ ਤਰ੍ਹਾਂ ਫਿਰਕ ਚੁੱਕੀ ਹੈ ਜੀ। ਇਹਦੇ ਲਈ ਜ਼ਰੂਰੀ ਇਹ ਹੈ ਕਿ ਸਿੱਖ ਪੰਥ ਇਹ ਯਕੀਨੀ ਬਣਾਉਣ ਦਾ ਯਤਨ ਕਰੇ ਕਿ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਹੈ, ਉਹ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ, ਭਾਵੇਂ ਕੋਈ ਹੋਰ ਧਿਰ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਕਿਸੇ ਰਾਜਸੀ ਧਿਰ ਨੂੰ ਦਾਖਲ ਨਹੀਂ ਦੇਣਾ ਚਾਹੀਦਾ ਜੀ। ਉਹਨੂੰ ਆਪਣਾ ਇੰਡੀਪੈਂਡੈਂਟ ਸਿੱਖੀ ਗੁਰਮਤ ਦੇ ਪ੍ਰਚਾਰ ਪ੍ਰਸਾਰ ਦਾ ਕਾਰਜ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਪਰ ਅੱਜ ਜਿਹੜਾ ਮਤਲਬ ਗਲਬਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ, ਪੂਰੀ ਤਰ੍ਹਾਂ ਰਾਜਨੀਤਿਕ ਗਲਬਾ ਤੇ 2-4 ਬੰਦਿਆਂ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤ ਗਿਣਤੀ ਮੈਂਬਰ ਐਸੇ ਨੇ ਜਿਨ੍ਹਾਂ ਨੂੰ ਮਤਲਬ ਗੁਰਮਤ ਦੇ ਸਿਧਾਂਤ ਦੀ ਕੋਈ ਸਮਝ ਨਹੀਂ, ਜਿਨ੍ਹਾਂ ਨੂੰ ਪੰਥਕ ਸਿਧਾਂਤਾਂ ਦੀ ਸਮਝ ਨਹੀਂ ਜੀ, ਜਿਨ੍ਹਾਂ ਬੰਦਿਆਂ ਨੂੰ ਸਮਝੇ ਕੋਈ ਨਹੀਂ, ਉਹ ਇਸ ਕਰਕੇ ਬਣਾਏ ਹੋਏ ਨੇ ਇਹ ਬੰਦਾ MLA ਨਾ ਬਣਾਇਆ, ਇਹਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾ ਦੋ, ਸਮਝ ਉਹਨੂੰ ਕੱਖ ਹੈ। ਤੇ ਮੈਂ ਸਮਝਦਾ ਵੀ ਜਿੰਨਾ ਚਿਰ ਰਾਜਸੀ ਗਲਬਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੋਂ ਮਤਲਬ ਨਹੀਂ ਲੱਥਦਾ, ਉਹਨਾਂ ਚਿਰ ਇਹ ਜਿਹੜੇ ਮਤਲਬ ਸਿੱਖਾਂ ਦੇ ਕਤਾਰਾਂ ਦਾ ਅਪਮਾਨ ਹੋ ਰਿਹਾ ਹਿੰਦੁਸਤਾਨ ਦੇ ਅੰਦਰ, ਇਹਨੂੰ ਰੋਕਿਆ ਨਹੀਂ ਜਾ ਸਕਦਾ।
ਸ਼੍ਰੋਮਣੀ ਕਮੇਟੀ ਆਪਣੇ ਮਿਸ਼ਨ ਤੋਂ ਫਿਰਕੀ ਹੋਈ ਹੈ। ਇਹ ਮੈਂ ਸਮਝਦਾ ਵੀ ਬਹੁਤ ਮਾੜੀ ਤੇ ਦੁਖਦਾਇਕ ਗੱਲ ਵੀ ਹੈ। ਪੰਜੋਲੀ ਸਾਹਿਬ, ਤੁਸੀਂ ਇਹਦੇ ਨਾਲ ਹੀ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਹੈ ਕਿ ਇਹਦਾ ਹੱਲ ਕਿਵੇਂ ਹੋਊਗਾ। ਮਤਲਬ ਉਹੀ ਬੰਦੇ ਨੇ ਜਿਹੜੇ MLA ਦੀਆਂ MP ਦੀਆਂ ਚੋਣਾਂ ਲੜਦੇ ਨੇ ਤੇ ਉਹੀ ਬੰਦੇ ਨੇ, ਉਹੀ ਪਾਰਟੀਆਂ ਨੇ ਜਿਹੜੀਆਂ ਫਿਰ SGPC ਦੀਆਂ ਚੋਣਾਂ ਲੜਦੀਆਂ ਨੇ। ਇਹ ਜੁੜਿਆ ਹੋਇਆ ਹੈ, ਮਤਲਬ ਇਹਨੂੰ ਤੁਸੀਂ ਸੈਪਰੇਟ ਕਿਵੇਂ ਕਰ ਸਕਦੇ ਹੋ? ਇਹਦਾ ਜਵਾਬ ਜਸਟ 1 ਮਿੰਟ ਦੇ ਵਿੱਚ ਦਿਓ, ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਜੀ। ਦੇਖੋ ਜੀ, ਜਿੰਨਾ ਚਿਰ ਅਕਾਲ ਤਖਤ ਸਾਹਿਬ ਦੀ ਮਤਲਬ ਜਿਹੜੀ ਪ੍ਰਭੂ ਸਤਾ ਸੰਪੰਨ ਜੋ ਭਾਵਨਾ ਪੰਥ ਦੀ, ਜਿੰਨਾ ਚਿਰ ਅਕਾਲ ਤਖਤ ਸਾਹਿਬ ਜਿਹੜਾ ਉਹ ਆਜ਼ਾਦ ਨਹੀਂ ਹੁੰਦਾ, ਉਹਦੇ ਜਥੇਦਾਰ ਖੁਦ ਮੁਖਤਿਆਰ ਨਹੀਂ ਹੁੰਦੇ, ਉਹਨਾਂ ਚਿਰ ਮੈਂ ਸਮਝਦਾ ਵੀ ਇਹ ਗੱਲਾਂ ਦੇ ਹੱਲ ਵੀ ਨਹੀਂ ਹੋ ਸਕਦੇ। ਕਿਉਂਕਿ ਜੋ ਗੁਰਮਤ ਜੁਗਤ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤੀ ਤਖਤ ਤੇ ਬੈਠ ਕੇ ਆਪਣੇ ਅੰਦਰੂਨੀ ਮਸਲੇ ਨਿਬੇੜਨ ਦੀ, ਉਹ ਸਭ ਉਹੀ ਮਤਲਬ ਰਾਜਨੀਤਿਕ ਲੋਕਾਂ ਦੀ ਗੁਲਾਮੀ ਚ ਤੇ ਮਤਲਬ ਪੰਥ ਨੂੰ ਸਹੀ ਸੇਧ ਕਿਵੇਂ ਦਿੱਤੀ ਜਾ ਸਕਦੀ ਹੈ। ਇਸ ਕਰਕੇ ਜ਼ਰੂਰਤ ਹੈ ਕਿ ਅਕਾਲ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਾ ਹੋ ਕੇ ਸਮੁੱਚੇ ਖਾਲਸਾ ਪੰਥ ਦੀ ਪ੍ਰਤੀਨਿਧਤਾ ਜੇ ਕਰੇ ਤਾਂ ਇਸ ਦਾ ਹੱਲ ਹੋ ਸਕਦਾ ਜੀ। ਪੰਜੋਲੀ ਸਾਹਿਬ, ਆਪਣੇ ਇਸ ਇਸ਼ੂ ਦੇ ਉੱਤੇ ਆਪਣੇ ਵਿਚਾਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸੀਗੇ ਫਤਿਹਗੜ੍ਹ ਸਾਹਿਬ ਤੋਂ SGPC ਦੇ ਮੈਂਬਰ ਕਰਨੈਲ ਸਿੰਘ ਪੰਜੋਲੀ, ਜਿਨ੍ਹਾਂ ਨੇ ਸਾਨੂੰ ਸਹਿਜਧਾਰੀ ਸਿੱਖਾਂ ਦੇ ਬਾਰੇ 'ਚ ਆਪਣੀ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਇਸ ਵਰਡ ਨੂੰ ਕੋਇਨ ਕਰਕੇ ਇੱਕ ਨਵਾਂ ਫਿਰਕਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਾਂ ਦੇ ਵਿੱਚ, ਕਿ 2 ਧੜੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਉਹਨਾਂ ਦਾ ਮੰਨਣਾ ਹੈ ਕਿ ਹੁਣ ਸਾਨੂੰ ਇਹਦਾ ਹੱਲ ਇਹੀ ਹੈ ਕਿ ਸਿੱਖ ਇਕੱਠੇ ਹੋਣ, ਇੱਕ ਅਕਾਲ ਤਖਤ ਸਾਹਿਬ ਦੇ ਬੈਨਰ ਦੇ ਹੇਠ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਕੰਮ ਕਰਨ ਤਾਂ ਜੋ ਇਹਨਾਂ ਅਲਾਮਤਾਂ ਤੋਂ ਬਚਿਆ ਜਾ ਸਕੇ। ਇਸੇ ਦੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੀ ਜੀ ਇੱਥੇ ਸਮਾਪਤੀ ਹੁੰਦੀ ਹੈ ਤੇ ਤੁਹਾਡੇ ਨਾਲ ਕੱਲ ਨੂੰ ਫਿਰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।